जी। अस्सलाम वालेकुम। वालेकुम अस्सलाम। जी सर गल कर रही हूँ। जी बिस्मिल्लाह जी आया नु। हाँ प्रोग्राम अच्छा तो बहुत जबरदस्त है कि मैं सिर्फ ऐसे कहते कि मैं कि हुन खत्म हो रहा है नो अगले हफ्ते तक डिले करना इस मौजूद ਨੂੰ। हाँ हाँ की गल करते हो अपने आप नाल? ਬਹੁਤ ਸਾਰੀਆਂ ਗੱਲਾਂ ਆਪਣੇ ਆਪ ਨਾਲ ਤੇ ਹੁੰਦੀਆਂ ਨੇ हम्म ਆਪਣੇ ਆਪ ਨਾਲ ਸਵਾਲ ਹੁੰਦੇ ਨੇ ਕਿ ਅੱਲਾਹ ਤਾਲਾ ਨੇ ਕਿਉਂ ਪੈਦਾ ਫਰਮਾਇਆ ਮੇਰਾ ਕੀ ਕੰਮ ਇਸ ਦੁਨੀਆ ਤੇ हम्म हम्म ਮੇਰੇ ਬਾਕੀ ਸਭ ਨਾਲ ਕੀ ਤਾਲੁਕਾਤ ਨੇ ਜਾਂ ਮੈਂ ਕਿਸ ਤਰ੍ਹਾਂ ਲੈ ਕੇ ਚੱਲਣੀ ਹੈ हम्म ਕੀ ਮੈਨੂੰ ਕਰਨਾ ਚਾਹੀਦਾ हम्म ਤੇ ਕਦੀ ਸਵਾਲ ਮਿਲ ਜਵਾਬ ਮਿਲ ਜਾਂਦੇ ਨੇ ਬਲਕਿ ਬਾਅਦ ਵਕਤ ਅਕਸਰ ਐਸਾ ਹੀ ਹੁੰਦਾ ਕਿ ਕਦੀ ਕਿਸੇ ਕੋਲੋਂ ਜਵਾਬ ਮਿਲ ਜਾਂਦਾ ਹੈ ਐਸੇ ਤਰੀਕੇ ਨਾਲ ਮਿਲਦਾ ਹੈ ਕਿ ਬੰਦੇ ਦੇ ਵਹਿਮ ਗੁਮਾਨ ਵਿੱਚ ਹੀ ਨਹੀਂ ਹੁੰਦਾ ਤੇ ਅੱਲਾਹ ਤਾਲਾ ਦੀ ਮਦਦ ਹਰ ਹਾਲ ਵਿੱਚ ਸ਼ਾਮਲ ਹੁੰਦੀ ਹੈ ਤੇ ਦੂਸਰਾ ਉਹਦੀ ਕੁਦਰਤ ਨੂੰ ਦੇਖ ਕੇ ਉਹਦੇ ਨਜ਼ਾਰਿਆਂ ਨੂੰ ਦੇਖ ਕੇ ਵੀ ਬੜਾ ਕੁਛ ਸਵਾਲ ਵੀ ਆਉਂਦੇ ਨੇ सवाल उठते हैं बहुत सारे। ਹਾਂਜੀ ਬਿਲਕੁਲ ਔਰ ਬਾਅਦ ਦਫਾ ਉਹਦਾ ਹੁਸਨ ਇੰਨਾ ਕੁ ਨਜ਼ਰ ਆਉਂਦਾ ਕਿ ਉੱਥੇ ਸਜਦਾ ਵੀ ਹੋ ਜਾਂਦਾ ਦਿਲ ਤੋਂ ਵੀ ਤੇ ਨਜ਼ਰਾਂ ਤੋਂ ਵੀ ਤੇ ਰਿਸ਼ਤਿਆਂ ਦੇ ਮੁਕਾਮ ਤੋਂ ਵੀ ਪਤਾ ਚੱਲਦਾ ਕਿ ਕੀ ਸਾਡਾ ਮਕਸਦ ਹੈ ਜ਼ਿੰਦਗੀ ਦਾ ਆਪਣੇ ਆਪ ਨੂੰ ਆਪਣੇ ਨਫਸ ਨੂੰ ਪਹਿਚਾਨਣ ਦੀ ਕੋਸ਼ਿਸ਼ ਵਿੱਚ ਅੱਛਾ ਆਪਣੇ ਆਪ ਤੋਂ ਜਿਹੜੇ ਬਹੁਤ ਸਾਰੇ ਕਦੇ ਤੁਸੀਂ ਸਵਾਲਾਤ ਕਰਦੇ ਹੋ ਉਹਨੇ ਚੋਂ ਤੁਹਾਨੂੰ ਬਹੁਤ ਖੁਸ਼ ਕਰਨ ਵਾਲਾ ਜਾਂ ਬਹੁਤ ਡਰਾ ਦੇਣ ਵਾਲਾ ਕਿਹੜਾ ਸਵਾਲ ਹੁੰਦਾ ਹੈ? ਡਰਾ ਦੇਣ ਵਾਲਾ ਐਸਾ ਇੰਨਾ ਨਹੀਂ ਹੁੰਦਾ ਹੈ ਕਿ ਸਿਰਫ ਉਹਦੇ ਤੋਂ ਡਰ ਹੁੰਦਾ ਕਿ ਉਹਦੀ ਨਾਫਰਮਾਨੀ ਕਰ ਰਹੇ ਆ ਤੇ ਲੇਕਿਨ ਫਿਰ ਇਹ ਹੁੰਦਾ ਕਿ ਉਹਦੇ ਨਾਲ ਮੁਹੱਬਤ ਵੀ ਨਹੀਂ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹਦੇ ਨਾਲ ਬਹੁਤ ਜ਼ਿਆਦਾ ਬੰਦਾ ਮੁਹੱਬਤ ਕਰਦਾ ਡਰਦਾ ਵੀ ਉਹਦੇ ਕੋਲੋਂ ਤੇ ਨਾਫਰਮਾਨੀ ਵੀ ਉਹਦੀ ਬਹੁਤੀ ਕਰ ਜਾਂਦਾ ਅੱਛਾ ਫਿਰ ਉਹਦੀ ਮੁਹੱਬਤ ਵੀ ਜਿਹੜੀ ਹੈ ਨਾ ਉਹ ਡਰ ਤੇ ਵੀ ਗਾਲਬ ਆ ਜਾਂਦੀ ਹੈ ਠੀਕ ਹੋ ਗਿਆ ਠੀਕ ਹੋ ਗਿਆ ਤੇ ਸਕੂਨ ਵੀ ਦਿੰਦੀ ਹੈ ਫਿਰ ਇਹੀ ਕੋਈ ਜਿਸ ਤਰ੍ਹਾਂ ਇੱਕ ਬੱਚਾ ਛੋਟਾ ਜਿਹਾ ਕਿ ਮਾਂ ਉਹਨੂੰ ਕੋਲੋਂ ਨਿਕਲਦਾ ਗੋਦ ਚੋਂ ਥੋੜਾ ਜਿਹਾ ਡਰਦਾ ਹੈ ਅੱਗੇ ਜਾਂਦਾ ਖੇਡਦਾ ਮਾਂ ਰੋਕਦੀ ਹੈ ਇਸ ਪਾਸੇ ਨਹੀਂ ਜਾਣਾ ਤੇ ਉਹ ਟੁਰਦਾ ਜਾਂਦਾ ਲੇਕਿਨ ਮਾਂ ਜਦੋਂ ਆਵਾਜ਼ ਦਿੰਦੀ ਹੈ ਵਾਪਸ ਆ ਜਾਂਦਾ ਲੇਕਿਨ ਫਿਰ ਉਹ ਇੰਨਾ ਅੱਗੇ ਨਿਕਲ ਜਾਂਦਾ ਕਿ ਉਹ ਜਿਸ ਤਰ੍ਹਾਂ ਮਾਂ ਨੂੰ ਭੁੱਲ ਜਾਂਦਾ ਗਫਲਤ ਵਿੱਚ ਜਿਸ ਤਰ੍ਹਾਂ ਬੰਦਾ ਚਲਾ ਜਾਂਦਾ ਮਾਂ ਨੂੰ ਭੁੱਲ ਜਾਂਦਾ ਤੇ ਲੇਕਿਨ ਠੋਕਰ ਲੱਗਦੀ ਹੈ ਤੇ ਫਿਰ ਯਾਦ ਆਉਂਦਾ ਉਹ ਮਾਂ ਮੈਨੂੰ ਤੇ ਲੱਭ ਰਹੀ ਸੀ ਵਾਪਸ ਆਉਂਦਾ ਮਾਂ ਦੀ ਗੋਦ ਵਿੱਚ ਮਾਂ ਫਿਰ ਪਿਆਰ ਕਰਦੀ ਲੇਕਿਨ ਕਹਿੰਦਾ ਕਿ ਹੁਣ ਫਿਰ ਅੱਗੋਂ ਇੱਕ ਮਰਹਲਾ ਇਹੋ ਜਿਹਾ ਆ ਜਾਂਦਾ ਉਹ ਹੁਣ ਤੇ ਮੈਂ ਅਗਰ ਸੰਭਲ ਗਿਆ ਅਗਰ ਹੁਣ ਨਾ ਸੰਭਲਿਆ ਤੇ ਫਿਰ ਹੁਣ ਮਾਂ ਨੇ ਵੀ ਮੈਨੂੰ ਆਪਣੀ ਪਨਾਹ ਵਿੱਚ ਮਿਲਾਣਾ ਹੁਣ ਉਹ ਵਕਤ ਆ ਗਿਆ ਕਿ ਮੈਂ ਉਹਦਾ ਕਹਿਣਾ ਮੰਨਾਂ ਤੇ ਉਹਦੇ ਵਿੱਚ ਉਹਦੀ ਰਜ਼ਾ ਵਿੱਚ ਸ਼ਾਮਲ ਹੋ ਜਾਵਾਂ ਉਹ ਫਿਰ ਇਹੋ ਜਿਹੀ ਉਮਰ ਦਾ ਵਕਤ ਵੀ ਆ ਜਾਂਦਾ ਜਿਸ ਤਰ੍ਹਾਂ ਆਹਿਸਤਾ ਆਹਿਸਤਾ ਇਨਸਾਨ ਨਾਫਰਮਾਨੀਆਂ ਕਰਦਾ ਜਾਂਦਾ ਹੈ ਆਪਣੀ ਰਵਸ਼ ਤੇ ਚੱਲਦਾ ਤੇ ਫਿਰ ਉਹਨੂੰ ਹਰ ਸਮਝ ਆ ਜਾਂਦੀ ਠੋਕਰਾਂ ਖਾ ਕੇ ਕਿ ਨਹੀਂ ਹੁਣ ਸੰਭਲ ਜਾਣ ਦਾ ਟਾਈਮ ਆ ਗਿਆ ਤੇ ਉਹਨੂੰ ਰਾਜ਼ੀ ਕਰਨਾ ਜ਼ਰੂਰੀ ਹੋ ਗਿਆ ਬਹੁਤ ਅੱਛੇ ਨਸੀਮ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਸਲਾਮਤ ਰਹੋ ਜਿਉਂਦੇ ਵਾਸੇ ਰਹੋ मैं तो सिर्फ ये चाह रही थी कि मैं तो पहले नहीं सुनने से चाहती और एक तो कॉल्स नहीं सुन सकी लेकिन दिल चाह रहा है कि इस मौजू में अगे तुसी वसी कर दे ताकि होर भी लोगों की राह शामिल होंगे इस तो पहले वैसे इतना अच्छा मौजू कभी नहीं होया मुकम्मल तौर पे गल करने की जो मौका नहीं है हो सकिया बहरहाल लेकिन बहुत खूबसूरत बहुत अच्छा बहुत मेहरबानी शुक्रिया बहुत शुक्रिया अस्सलाम वालेकुम अल्लाह हाफिज।